ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚੱਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੀਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਆਈਏ ਤਾਂ ਮਿੰਟੂ ਜੀ ਪਾਇਓ ਜ਼ਰਾ ਚਾਨਣਾ। ਆਖਿਰਕਾਰ ਸਾਰੇ ਚੱਲੇ ਜ਼ੈਨਜੀ ਦੇ ਪ੍ਰੋਟੈਸਟ ਤੋਂ ਬਾਅਦ, ਖਾਸੇ ਰੌਲੇ ਰੱਪੇ ਪੈਣ ਤੋਂ ਬਾਅਦ ਕਹਿੰਦੇ ਵੀ ਸੰਸਦ 'ਚ ਸਦਨ ਦੇ ਵਿੱਚ ਕਾਰਵਾਈ ਨੂੰ ਚਲਾਉਣ ਦੇ ਲਈ, ਨਿਰਵਿਘਨ ਚਲਾਉਣ ਦੇ ਲਈ ਸਹਿਮਤੀ ਜਿਹੀ ਬਣ ਗਈ ਵੀ ਭਾਈ ਹਾਂ ਹੁਣ ਬੈਠੋ ਤੇ ਹੁਣ ਕਰਦੇ ਆਂ ਗੱਲ। ਪਰ ਅੱਜ ਫੇਰ ਜਦੋਂ ਸ਼ੁਰੂਆਤ ਹੋਈ ਤੇ ਜ਼ੋਰਦਾਰ ਸ਼ੁਰੂਆਤ ਹੋਈ, ਚੰਗੀ ਬਹਿਸ ਹੋਈ ਹੈ। ਕੋਈ ਖੜਾ ਹੋ ਕੇ ਕਹਿੰਦਾ ਵੀ ਤੁਸੀਂ ਟੋਕਿਆ ਕਿਉਂ ਹੈ, ਤੇ ਉਧਰੋਂ ਸਪੀਕਰ ਸਾਹਿਬ ਕਹੀ ਜਾਂਦੇ ਵੀ ਤੁਸੀਂ ਤਾਂ ਬੈਠੋ। ਏਦਾਂ ਕਿੰਨਾ ਕੁ ਦਿਨ ਚੱਲੂ ਜੀ ਸਦਨ ਦੇ ਵਿੱਚ? ਵੈਸੇ ਕਾਰਵਾਈ ਐਂ ਹੀ ਚੱਲਦੀ ਹੁੰਦੀ ਹੈ ਜਾਂ ਫਿਰ ਕੋਈ ਕੰਮ ਦੀ ਗੱਲ ਹੋਣੀ ਚਾਹੀਦੀ ਹੈ ਟਿਕ ਕੇ ਬੈਠ ਕੇ? ਨਹੀਂ, ਕੰਸਟਰਕਟਿਵ ਮੇਰੇ ਖਿਆਲ ਦੇ ਨਾਲ ਸੰਵਾਦ ਹੋਣ ਦੀ ਗੁੰਜਾਇਸ਼ ਰਹਿਣੀ ਚਾਹੀਦੀ ਆ, ਸਦਨ ਦੇ ਵਿੱਚ ਰਹਿਣੀ ਬਿਲਕੁਲ ਚਾਹੀਦੀ ਹੈ। ਇੱਕ ਮੌਕਾ ਠੀਕ ਆ ਕਿ ਚਲੋ ਵਿਰੋਧੀ ਧਿਰ ਨੇ ਵੀ ਖਬਰਾਂ ਬਣਾਉਣੀਆਂ ਨੇ, ਜਿਹੜੀ ਸੱਤਾਧਾਰੀ ਧਿਰ ਆ ਉਹਨੇ ਵੀ ਆਪਣੇ ਨੰਬਰ ਬਣਾਉਣੇ ਆ। ਪਰ ਮੇਰੇ ਬਿਲਕੁਲ ਖਿਆਲ ਦੇ ਨਾਲ ਇੱਕ ਸਾਰਥਕ ਤੇ ਸਕਾਰਾਤਮਕ ਚਰਚਾ ਜਿਹੜੀ ਆ ਹੋਣੀ ਚਾਹੀਦੀ ਹੈ। ਖੈਰ, ਗੱਲ ਇਹ ਆ ਕਿ ਸਹਿਮਤੀ ਕੱਲ ਬਣ ਗਈ ਸੀ ਕਿ ਪਬਲਿਕ ਐਗਜ਼ਾਮੀਨੇਸ਼ਨ ਸੋਧ ਬਿੱਲ ਜਿਹੜਾ ਹੈ ਕਿ ਉਹਦੇ ਤੇ ਚਰਚਾ ਹੋਏਗੀ। ਜੀ ਤਾਂ ਅੱਜ ਕੀ ਹੈ ਕਿ ਜਦੋਂ ਪ੍ਰਹਲਾਦ ਜੋਸ਼ੀ ਜਿਹੜੇ ਕਿ ਇਸ ਵੇਲੇ ਸਿੱਖਿਆ ਮੰਤਰੀ ਦਾ ਚਾਰਜ ਸੰਭਾਲ ਰਹੇ ਨੇ, ਉਹਨਾਂ ਨੂੰ ਮਤਲਬ ਕਿ ਜਦੋਂ ਨਿਸ਼ਾਨੇ ਤੇ ਲਿਆ ਗਿਆ ਤਾਂ ਉਸ ਵੇਲੇ ਹੰਗਾਮਾ ਆਇਆ। ਜੀ ਸੰਸਦ ਦੇ ਬਾਹਰ ਤਾਂ ਰਾਹੁਲ ਗਾਂਧੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਰਕਾਰ ਨੇ ਰੇਪਿਸਟ ਦੀ ਪੈਰਵਾਈ ਕਰਨ ਵਾਲੇ ਸ਼ਖਸ ਨੂੰ ਸਿੱਖਿਆ ਮੰਤਰੀ ਬਣਾ ਦਿੱਤਾ ਹੈ। ਇਹੀ ਗੱਲ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਭੈਣ ਪ੍ਰਿਯੰਕਾ ਗਾਂਧੀ ਨੇ ਲੋਕ ਸਭਾ ਦੇ ਵਿੱਚ ਕਹੀ। ਹਾਲਾਂਕਿ ਉਸ ਟਿੱਪਣੀ ਨੂੰ ਸਦਨ ਦੀ ਕਾਰਵਾਈ ਤੋਂ ਹਟਾ ਦਿੱਤਾ ਗਿਆ। ਇਹਦੇ ਤੇ ਬੜਾ ਜੀ ਹੰਗਾਮਾ ਹੋਇਆ। ਰਿਜਿਜੂ, ਨਿਸ਼ਿਕਾਂਤ ਦੁਬੇ ਤੇ ਜੋਸ਼ੀ ਨੇ ਵਿਰੋਧ ਕੀਤਾ ਤੇ ਕਿਹਾ ਕਿ ਪ੍ਰਿਯੰਕਾ ਨੇ ਜੋਸ਼ੀ ਦਾ ਚਰਿੱਤਰ ਹਨਨ ਕੀਤਾ ਹੈ। ਜੀ ਪ੍ਰਿਯੰਕਾ ਇਸ ਗੱਲ ਦਾ ਸਬੂਤ ਦੇਵੇ ਤੇ ਮਾਫੀ ਮੰਗੇ। ਪਰ ਸਬੂਤ ਸਰ ਕਿੰਨੇ ਚਾਹੀਦੇ ਤੁਹਾਨੂੰ? ਹੁਣ ਤੁਸੀਂ ਮੰਨਣਾ ਹੀ ਨਹੀਂ ਤੇ ਕੀ ਕੀਤਾ ਜਾ ਸਕਦਾ? ਇਹ ਪ੍ਰਹਲਾਦ ਜੋਸ਼ੀ ਨੇ ਵਿਲਕਿਸ ਸੁਬਾਨੋ ਦੇ ਜਦੋਂ ਦੋਸ਼ੀ ਛੱਡੇ ਸਨ ਤਾਂ ਇੰਡੀਅਨ ਐਕਸਪ੍ਰੈਸ ਦੇ ਨਾਲ, ਮੈਂ ਦੱਸ ਦੇਣਾ ਸਬੂਤ, ਜੀ ਇੰਡੀਅਨ ਐਕਸਪ੍ਰੈਸ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਸੀ ਕਿ ਕਾਨੂੰਨ ਨੇ ਆਪਦਾ ਕੰਮ ਕੀਤਾ, ਸਹੀ ਆ। ਪਰ ਬਾਅਦ ਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ, ਤੁਹਾਨੂੰ ਯਾਦ ਹੋਣਾ। ਤਾਂ ਖੈਰ ਇਹ ਠੀਕ ਆ ਕਿ ਜੇ ਕੋਈ ਕਾਰਵਾਈ ਬਣਦੀ ਹੈ ਕਿ ਬਿਨਾਂ ਕੋਈ ਇਜਾਜ਼ਤ ਤੋਂ ਬੋਲ ਰਿਹਾ ਹੈ, ਬਿਨਾਂ ਕਿਸੇ ਦੇ ਟਾਈਮ ਤੋਂ ਬੋਲ ਰਿਹਾ, ਤਾਂ ਹੋ ਸਕਦਾ ਕਿ ਉਸ ਮਾਮਲੇ ਦੇ ਵਿੱਚ ਤੇ ਕਾਰਵਾਈ ਚੋਂ ਸ਼ਬਦ ਕੱਢ ਦਿੱਤੇ ਜਾਣ। ਪਰ ਇਹ ਔਨ ਰਿਕਾਰਡ ਪਈਆਂ ਨੇ ਚੀਜ਼ਾਂ। ਤੇ ਦੂਜੇ ਪਾਸੇ ਜੇ ਅੱਜ ਸਪੀਕਰ ਦੀ ਗੱਲ ਕਰੋਗੇ ਤੇ ਉਹ ਵੀ ਕਹਿ ਰਹੇ ਸਨ ਕਿ ਮੈਂ ਪ੍ਰਿਯੰਕਾ ਜੀ ਨੂੰ ਕਹੂੰਗਾ ਕਿ ਬਿਨਾਂ ਤੱਥਾਂ ਤੋਂ ਇਸ ਤਰ੍ਹਾਂ ਦੀ ਗੱਲ ਸਦਨ ਦੇ ਵਿੱਚ ਨਾ ਕਰੋ। ਤਾਂ ਪ੍ਰਿਯੰਕਾ ਨੇ ਇਸ ਦਾ ਜਵਾਬ ਵੀ ਦਿੱਤਾ ਕਿ ਜੋਸ਼ੀ ਜੀ ਨੇ ਵਿਲਕਿਸ ਵਾਨੋ ਦੇ ਬਲਾਤਕਾਰੀਆਂ ਤੇ ਬਿਆਨ ਦਿੱਤਾ ਤੇ ਉਸ ਦਾ ਪ੍ਰਮਾਣ ਮੈਂ ਭੇਜ ਦਿਉਂਗੀ ਤੁਹਾਨੂੰ। ਜੀ ਕੇਸੀ ਵੇਣੁਗੋਪਾਲ ਨੇ ਕਿਹਾ ਕਿ ਇਹਨਾਂ ਨੇ ਇੰਦਰਾ ਗਾਂਧੀ ਦਾ ਨਾਮ ਲਿਆ, ਇੰਦਰਾ ਗਾਂਧੀ ਦਾ ਨਾਮ ਲਿਆ, ਪਰ ਕੀ ਤੁਸੀਂ ਉਹ ਸ਼ਬਦ ਹਟਾ ਸਕਦੇ ਹੋ? ਫਿਰ ਨਿਸ਼ਿਕਾਂਤ ਦੁਬੇ, ਉਹ ਤੇ ਤੁਹਾਨੂੰ ਪਤਾ ਹੀ ਹੈ, ਉਹ ਕਹਿੰਦਾ ਮੈਂ ਤਾਂ ਨਹਿਰੂ ਦਾ ਨਾਮ ਵੀ ਲਿਆ, ਅੱਜ ਵੀ ਆਪਣੇ ਬਿਆਨ ਤੇ ਕਾਇਮ ਹੈ। ਤੇ ਦੂਜੇ ਪਾਸੇ
ਪ੍ਰਹਲਾਦ ਜੋਸ਼ੀ ਦਾ ਕਹਿਣਾ ਸੀ ਕਿ ਮੇਰੇ ਬਾਰੇ ਜੋ ਬੋਲਿਆ ਗਿਆ ਮੈਨੂੰ ਉਹਦੇ ਤੇ ਪਹਿਲਾਂ ਨਹੀਂ ਦੱਸਿਆ ਗਿਆ। ਹਾਲਾਂਕਿ ਸਪੀਕਰ ਨੇ ਟੋਕਿਆ। ਇਧਰ ਮਹੁਆ ਮੋਇਤਰਾ ਦਾ ਵੀ ਬੜਾ ਪੇਚਾ ਪਿਆ, ਤੁਹਾਨੂੰ ਪਤਾ ਹੀ ਆ। ਉਹਨੇ ਵੀ ਜੀ ਮਤਲਬ ਕਿ ਜਦੋਂ ਅਭਿਸ਼ੇਕ ਬੋਲਣ ਲੱਗਿਆ, ਅਭਿਸ਼ੇਕ ਬੈਨਰਜੀ ਤ੍ਰਿਣਮੂਲ ਦਾ ਇਸ ਵੇਲੇ ਕਰਤਾ ਧਰਤਾ ਮਮਤਾ ਦਾ ਭਤੀਜਾ, ਤਾਂ ਜਦੋਂ ਥੋੜਾ ਹੰਗਾਮਾ ਜਿਹਾ ਹੋਇਆ ਤੇ ਉਹਨੇ ਸਰਸਾ ਕਹਿ ਦਿੱਤਾ ਕਿ ਸਰਸਾ ਕਰਵਾਈਏ। ਤਾਂ ਸਰਸਾ ਦੋ ਜਣੇ ਬੋਲਦੇ ਆ, ਇੱਕ ਤੇ ਸੈਂਕੀਆ, ਇੱਕ ਕਿਰਨ ਰਜ਼ੀਜ਼ੂ। ਤਾਂ ਇਹਨਾਂ ਨੇ ਫਿਰ ਜ਼ੋਰਦਾਰ ਵਿਰੋਧ ਕੀਤਾ ਕਿ ਇਹ ਨਕਲ ਲਾਹੀ ਜਾ ਰਹੀ ਹੈ। ਤਾਂ ਖੈਰ ਹੰਗਾਮਾ ਚੱਲ ਰਿਹਾ ਹੈ। ਡਿੰਪਲ ਯਾਦਵ ਵੀ ਬੋਲੀ ਹੈ। ਉਸਨੇ ਤੇ ਇੱਥੋਂ ਤੱਕ ਕਿਹਾ ਕਿ ਪੁਲਿਸ ਨੇ ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਬੈਰੀਕੇਡਿੰਗ ਤੇ ਘੇਰਿਆ, ਫਿਰ ਲਾਠੀ ਚਾਰਜ ਕੀਤਾ, ਫਿਰ ਅਥਰੂ ਗੈਸ ਦਾ ਇਸਤੇਮਾਲ ਕੀਤਾ। ਇਸ ਕਾਰਵਾਈ ਤੇ ਸਰਕਾਰ ਜਵਾਬ ਦੇਵੇ। ਤੇ ਗੱਲ ਹੁਣ ਗੁਰਪ੍ਰੀਤ ਇੱਥੇ ਜੇ ਅਟਕਦੀ ਆ ਕਿ ਮੈਨੂੰ ਲੱਗਦਾ ਕਿ ਵਿਰੋਧੀ ਧਿਰ ਇਸ ਮਾਮਲੇ ਨੂੰ ਛੱਡਣ ਦੇ ਰੌਂ ਚ ਨਹੀਂ ਹੈ। ਕਾਕਰੋਚ ਬੇਸ਼ੱਕ ਜਾ ਕੇ ਸੌਂ ਗਏ ਹੋਣ, ਫਿਲਹਾਲ ਆਰਾਮ ਕਰ ਰਹੇ ਹੋ, ਪਾर्टी कर रहे हो, अभी तो पार्टी बाकी है, पर ਇਹ ਇਸ ਮੁੱਦੇ ਨੂੰ ਛੱਡਣਾ ਨਹੀਂ ਚਾਹੁੰਦੇ। ਤੇ ਇਹ ਮੁੱਦਾ ਇੰਨੀ ਜਲਦੀ ਮੇਰੇ ਖਿਆਲ ਦੇ ਨਾਲ ਨਰਿੰਦਰ ਮੋਦੀ ਦਾ ਖੜਾ ਛੱਡੇਗਾ ਬਿਲਕੁਲ ਫਿਲਹਾਲ, ਕਿਉਂਕਿ ਇਸ ਬਿੱਲ ਨੂੰ ਤਾਂ ਰੋਕ ਨਹੀਂ ਨਾ ਸਕਦਾ ਵਿਰੋਧੀ ਧਿਰ, ਕਿਉਂਕਿ ਉਹਨਾਂ ਦੀ ਡਿਮਾਂਡ ਹੈ। ਜੀ ਉਸ ਚਰਚਾ ਦੇ ਵਿੱਚ ਤੇ ਆਉਣਗੇ ਜਿਸ ਦੀ ਉਹ ਡਿਮਾਂਡ ਕਰਦੇ ਨੇ। ਬਟ ਇਸ ਮੁੱਦੇ ਨੂੰ ਛੇਤੀ ਕੀਤਿਆਂ ਗੁਰਪ੍ਰੀਤ ਉਹ ਛੱਡਣਗੇ ਨਹੀਂ, ਅੱਗੇ ਤੱਕ ਲੈ ਕੇ ਜਾਣਗੇ। ਸੋ ਇਸੇ ਕਰਕੇ ਪ੍ਰਹਲਾਦ ਜੋਸ਼ੀ ਤੇ ਸਵਾਲ ਖੜੇ ਕਰ ਦਿੱਤੇ ਗਏ ਨੇ। ਪ੍ਰਹਲਾਦ ਜੋਸ਼ੀ ਅੱਗੇ ਵੀ ਵਿਵਾਦਾਂ ਚ ਘਿਰੇ ਨੇ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਅੱਜ ਵੀ ਗੱਲ ਹੋਈ ਕਿ ਇਹ ਆਰਐਸਐਸ ਦੇ ਚੇਤੇ ਸੀ, ਇਹਨਾਂ ਨੂੰ ਫੇਰ ਲਾ ਦਿੱਤਾ ਗਿਆ। ਤੇ ਇਹਨਾਂ ਦੇ ਅਨੁਰਾਗ ਠਾਕਰ ਬੋਲ ਰਹੇ ਸਨ ਕਿ ਆਰਐਸਐਸ ਕਿਹੜਾ ਮਾੜਾ ਹੈ, ਤੁਸੀਂ ਵੀ ਜੁਆਇਨ ਕਰ ਲਓ, ਤੁਹਾਨੂੰ ਸੰਸਕਾਰ ਮਿਲ ਜਾਣਗੇ। ਸੰਸਕਾਰ ਤੇ ਬੜੇ ਦਿੰਦੇ ਆ, ਪਰ ਜੋ ਜ਼ਹਿਰ ਬੋਂਦੇ ਆ ਨਾ ਬੰਦੇ ਦੀ, ਇਹ ਤਾਂ ਹੁਣ ਤੁਸੀਂ ਦੇਖੋ ਕਿ ਕੁਝ ਬੱਚੇ ਨਾਲ ਹੀ ਗਰਾਊਂਡ 'ਚ ਹੁੰਦੇ ਆ ਤੇ ਕੁਝ ਬੱਚੇ ਇਹਨਾਂ ਦੇ ਨਾਲ ਗਰਾਊਂਡ 'ਚ ਹੁੰਦੇ ਆ। ਇੱਕ ਤੇ ਸ਼ਾਇਦ ਕੱਲ ਨੂੰ ਦੇਸ਼ ਦਾ ਸਿਰ ਉੱਚਾ ਕਰ ਦੇਵੇ, ਮੈਡਲ ਲੈ ਆਵੇ, ਤੇ ਇਹਨਾਂ ਦਾ ਜਿਹੜਾ ਸ਼ਾਖਾ ਦੇ ਵਿੱਚ ਬੱਚਾ ਪੜਿਆ, ਹੋ ਸਕਦਾ 5-7 ਦੇ ਸਿਰ ਪਾੜ ਦੇਵੇ ਮੁੜ ਕੇ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਜੱਸਾ ਪੱਟੀ ਨੂੰ ਨਵੀਂ ਜ਼ਿੰਮੇਵਾਰੀ ਮਿਲ ਗਈ ਹੈ ਤੇ ਇਹਦੇ ਨਾਲ ਜਿਹੜੇ ਮੰਤਰੀ ਸਾਹਿਬ ਜੇਲ੍ਹ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦਾ ਤਾਂ ਹੁਣ ਸਮਝੀਏ ਵੀ ਕੱਟਿਆ ਗਿਆ ਪੱਤਾ। ਆਹੋ, ਨਾ ਹੀ ਸਮਝੋ ਫਿਰ ਹੋਰ ਕੀ ਆ। ਵੀ ਗੱਲ ਇਹ ਆ ਕਿ ਇਸ ਪਾਰਟੀ ਬਾਰੇ ਮੈਂ ਤੁਹਾਨੂੰ ਦੱਸਿਆ, ਇਸ ਪਾਰਟੀ ਦਾ ਦਸਤੂਰ ਆ ਇਹ ਜਿਹੜੇ ਘੋੜੇ ਜਿੱਤਣ ਵਾਲੇ ਹੋਣ ਉਹਨਾਂ ਤੇ ਦਾ ਲਾਉਂਦੇ ਆ, ਤੇ ਘੋੜੇ ਸ਼ਰਮਾ ਨੂੰ ਦੌੜਦੇ ਹੁੰਦੇ, ਤੁਹਾਨੂੰ ਪਤਾ ਹੀ ਆ, ਉਹ ਆਪਦੀ ਮਾਰ ਨੂੰ ਦੌੜਦੇ ਹੁੰਦੇ ਆ। ਫਿਲਹਾਲ ਜੱਸਾ ਪੱਟੀ ਹਲਕੇ ਦਾ ਇੰਚਾਰਜ ਲਾ ਦਿੱਤਾ ਗਿਆ। ਜੱਸਾ ਪੱਟੀ ਅਕਾਲੀ ਦਲ ਤੋਂ ਟਰਾਈ ਕਰ ਰਿਹਾ ਸੀਗਾ, ਪਰ ਬਾਅਦ ਦੇ ਵਿੱਚ ਉਹ ਆਮ ਆਦਮੀ ਪਾਰਟੀ 'ਚ ਚਲ ਗਿਆ। ਆਮ ਆਦਮੀ ਪਾਰਟੀ 'ਚ ਜਿਸ ਵੇਲੇ ਜੱਸਾ ਜਾਂਦਾ ਹੈ ਜੀ, ਉਦੋਂ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਸੀ, ਲੱਗਦਾ ਇਦਾਂ ਸੀ ਕਿ ਤਰਨਤਾਰਨ ਤੋਂ ਜਾਂ ਖਡੂਰ ਸਾਹਿਬ ਤੋਂ ਜੱਸਾ ਪੱਟੀ ਤਿਆਰੀ ਕਰੇਗਾ, ਕਿਉਂਕਿ ਲਾਲਜੀਤ ਭੁੱਲਰ ਦੀ ਬਈ ਮੋੜੀ ਗੱਡੀ ਆ ਉੱਥੇ। ਪਰ ਅਚਾਨਕ ਹੁਣ ਚੀਜ਼ਾਂ ਬਦਲਣੀਆਂ ਸਟਾਰਟ। ਲਾਲਜੀਤ ਭੁੱਲਰ ਦਾ ਜੇਲ੍ਹ ਦੇ ਵਿੱਚ ਲੰਮਾ ਸਮਾਂ ਰਹਿਣਾ ਉਹਦੇ ਵਾਸਤੇ ਖਤਰਨਾਕ ਹੋ ਗਿਆ। ਆਮ ਆਦਮੀ ਪਾਰਟੀ ਕੀ ਆ ਕਿ ਕੋਈ ਗੁੰਜਾਇਸ਼ ਛੱਡਣਾ ਨਹੀਂ ਚਾਹੁੰਦੀ। ਜਿੱਥੇ ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਆਪੋ ਆਪਣਾ ਹਲਕਾ ਇੰਚਾਰਜ ਬਦਲਣਾ ਤੇ ਉੱਥੇ ਬਦਲੀ ਜਾਂਦੇ ਆ। ਅੱਜ ਮੇਰੇ ਖਿਆਲ ਦੇ ਨਾਲ ਤੁਹਾਡੇ ਉਹ ਜਲੰਧਰ ਵਾਲੇ ਵੀ ਵਨੀਤ ਸਾਹਿਬ, ਉਹਨਾਂ ਨੂੰ ਵੀ ਕਰਤਾ ਪੱਕਾ ਇਹਨਾਂ ਨੇ, ਉਹ ਰਮਨ ਅਰੋੜਾ ਦੀ ਜਗ੍ਹਾ ਤੇ। ਰਮਨ ਅਰੋੜਾ ਦੀ ਜਗ੍ਹਾ ਤੇ ਨਹੀਂ ਜੀ, ਉਹਨਾਂ ਨੇ ਢੱਲ ਸਾਹਿਬ ਦੀ ਕੁਰਸੀ ਨੂੰ ਲੱਤ ਮਾਰੀ ਹੈ। ਅੱਛਾ ਜੀ, ਹਾਂ, ਰਮਨ ਅਰੋੜਾ ਤੇ ਪਹਿਲਾਂ ਹੀ ਪਾਸੇ ਕਰ ਦਿੱਤੇ। ਬਿਲਕੁਲ ਬਿਲਕੁਲ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿੱਥੇ ਜਿੱਥੇ ਹਲਕਾ ਇੰਚਾਰਜ ਲੱਗ ਰਹੇ ਆ ਨਾ, ਉੱਥੇ ਟਿਕਟ ਕੱਟਣੀ ਤੈਅ ਆ, ਜਾਂ ਉੱਥੋਂ ਦੇ ਬੰਦੇ ਨੂੰ ਕਿਤੇ ਨਾ ਕਿਤੇ ਕਹਿ ਲਓ ਕਿ ਉੱਥੋਂ ਸੀਟ ਬਦਲਣੀ ਇਹ ਤੈਅ ਆ ਗੁਰਪ੍ਰੀਤ, ਇਹ ਮੰਨ ਕੇ ਚਲੋ। ਯਾਨੀ ਜਿਹੜੀ ਸਿਆਸੀ ਜ਼ਮੀਨ ਆਮ ਆਦਮੀ ਪਾਰਟੀ ਦੀ 22 ਚ ਸੀ, ਉਹ ਤੁਸੀਂ ਹੁਣੇ ਦੇਖ ਲਓ ਕਿ ਸੰਕੇਤ ਨੇ ਕਿ ਉਹ ਨਹੀਂ ਹੈਗੀ ਜੀ। ਚੇਤਨ ਸਿੰਘ ਜੋੜੇ ਮਾਜਰਾ ਦੀ ਜਗ੍ਹਾ ਤੇ ਲਿਆਉਣਾ ਰਖੜਾ ਸਾਹਿਬ ਨੂੰ, ਉਹ ਸਿਟਿੰਗ ਨੇ। ਫਿਰ ਪਠਾਨਕੋਟ ਵਾਲੀ ਸਾਈਡ ਤੇ 2 ਹਲਕਾ ਇੰਚਾਰਜ ਲਾਉਣੇ ਜੀ। ਅਬੋਰ ਦਾ ਹਲਕਾ ਇੰਚਾਰਜ ਬਦਲਣਾ, ਇਹ ਹੁਣ ਜੱਸਾ ਪੱਟੀ।
ਇਹ ਮਤਲਬ ਕਿ ਸਾਫ਼ ਹੈ, ਸਪਸ਼ਟ ਹੈ ਕਿ ਮੰਤਰੀ ਦੀ ਜਗ੍ਹਾ ਤੇ ਹਲਕਾ ਇੰਚਾਰਜ ਲੱਗ ਰਿਹਾ। ਜਲੰਧਰ ਦੇ ਵਿੱਚ ਰਮਨ ਅਰੋੜਾ ਨੂੰ ਹਟਾ ਦਿੱਤਾ ਗਿਆ ਸੀਗਾ, ਇੱਕ ਤਰ੍ਹਾਂ ਨਾਲ ਕਹਿ ਲਓ। ਵੈਸੇ ਉਹ ਵਿਧਾਇਕ ਨੇ, ਪਰ ਇਹਨਾਂ ਦੇ ਕੰਮਾਂ-ਕਾਰਾਂ ਤੋਂ ਹਟਾ ਦਿੱਤਾ ਗਿਆ। ਤਾਂ ਉਹਦੀ ਵਾਗਡੋਰ ਪਹਿਲਾਂ ਹੀ ਹਲਕੇ ਦੀ ਮੇਰੇ ਖਿਆਲ ਦੇ ਨਾਲ ਇੱਕ ਸੱਜਣ ਕੋਲ ਹੈ। ਤਾਂ ਹੁਣ ਇਹ ਸਾਫ਼ ਹੈ, ਸਪਸ਼ਟ ਹੈ ਕਿ ਬਹੁਤ ਕੁਝ ਬਦਲੇਗਾ ਤੇ ਬਹੁਤ ਕੁਝ ਬਦਲ ਰਿਹਾ। ਰਹੀ ਗੱਲ ਪੱਟੀ ਦੀ, ਹੁਣ ਤੁਸੀਂ ਗੱਲ ਪੱਟੀ ਦੀ ਛੇੜੀ ਆ, ਤਾਂ ਮੈਂ ਪੱਟੀ ਵਾਲੀ ਸਾਈਡ ਤੇ ਆਵਾਂ। ਤਾਂ ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਇੱਥੇ ਛਿੰਝ ਤਗੜੀ ਪਊਗੀ, ਛਿੰਝ ਤਗੜੀ ਪਊਗੀ। ਉਹਦਾ ਕਾਰਨ ਇੱਕ ਤੇ ਇਹ ਆ ਕਿ ਆਮ ਆਦਮੀ ਪਾਰਟੀ ਮੁਸਲਸਲ ਹੁਣ ਜਿਹੜੀ ਹੈ ਨਾ ਕਮਜ਼ੋਰ ਹੋ ਰਹੀ ਹੈ ਸਰ, ਕਮਜ਼ੋਰ ਹੋ ਰਹੀ ਹੈ। ਇਹ ਮੰਨਣਾ ਪਏਗਾ। ਮੈਂ ਇਹ ਨਹੀਂ ਕਹਿੰਦਾ ਕਿ ਉਹ ਮਤਲਬ ਕਿ ਕੋਈ ਸੰਭਾਵਨਾ ਨਹੀਂ ਰੱਖਦੇ ਜੀ, ਉਹ ਨਹੀਂ ਪਰਤਣਗੇ, ਐਸਾ ਨਹੀਂ ਹੁੰਦਾ। ਜਦੋਂ ਅਸੀਂ ਕਮਜ਼ੋਰ ਕਹਿੰਦੇ ਆ ਤਾਂ ਉਹ ਜਿਹੜਾ ਪੈਮਾਨਾ ਹੁੰਦਾ ਪਹਿਲਾਂ ਕਿ ਪਿਛਲੇ ਇਲੈਕਸ਼ਨ ਦੇ ਮੁਕਾਬਲੇ ਜੇ ਦੇਖੋਗੇ ਤਾਂ ਬਹੁਤ ਕਮਜ਼ੋਰ ਨਜ਼ਰ ਆਉਂਦੀ ਹੈ, ਸਿੱਧਾ ਸਾਫ਼ ਹੈ। ਦੂਜੀ ਗੱਲ ਤਾਂ ਜੱਸਾ ਪੱਟੀ ਨੂੰ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਪਵੇਗਾ ਤੇ ਉਹਦੇ ਵਾਸਤੇ ਕੀ ਲਾਲਜੀਤ ਭੁੱਲਰ ਦਾ ਗਰੁੱਪ ਸਪੋਰਟ ਕਰੂਗਾ? ਵੱਡਾ ਸਵਾਲ। ਜੇ ਲਾਲਜੀਤ ਭੁੱਲਰ ਆ ਜਾਊਗਾ ਜੇਲ੍ਹ ਚੋਂ ਬਾਹਰ, ਕੀ ਉਹ ਹਲਕਾ ਇੰਚਾਰਜ ਦੇ ਤੌਰ ਤੇ ਜੱਸਾ ਪੱਟੀ ਨੂੰ ਪ੍ਰਵਾਨ ਕਰੂਗਾ? ਨਜ਼ਰ ਸਵਾਲ। ਤੇ ਇਧਰੋਂ ਜੇ ਮੰਨ ਲਓ ਕੈਰੋਂ ਸਾਹਿਬ ਸੁਖਬੀਰ ਸਿੰਘ ਬਾਦਲ ਦੇ ਜੀਜਾ ਜੀ, ਜੇਕਰ ਉਹ ਅਕਾਲੀ ਦਲ ਵਾਰਸ ਪੰਜਾਬ ਦੇ ਤੋਂ ਟਿਕਟ ਲੈ ਲੈਂਦੇ ਆ, ਦੈਨ ਕੀ ਹੋਏਗਾ? ਇਹ ਸਾਰੀਆਂ ਸੰਭਾਵਨਾ ਨੇ। ਇਹਦਾ ਮਤਲਬ ਕਿ ਪੱਟੀ ਰੌਚਕ ਟੱਕਰ ਹੈ। ਕਾਂਗਰਸ ਤੋਂ ਗਿੱਲ ਸਾਹਿਬ ਸ਼ਾਇਦ ਉਮੀਦਵਾਰ ਬਣ ਜਾਣਗੇ, ਕਿ ਫਿਰ ਬਣ ਜਾਣਗੇ। ਤਾਂ ਕਹਿਣ ਦਾ ਮਤਲਬ ਹੈ ਕਿ ਇੱਥੇ ਵੀ ਜੱਸਾ ਪੱਟੀ ਦੇ ਇਲਾਕੇ 'ਚ ਵੀ ਪਟਕੇ ਦੀ ਕੁਸ਼ਤੀ ਹੋਣ ਵਾਲੀ ਆ, ਝੰਡੀ ਦੀ ਕੁਸ਼ਤੀ ਹੋਣ ਵਾਲੀ ਹੈ। ਛਿੰਝ ਪੈ ਗਈ ਸਮਝੋ ਇੱਥੇ ਵੀ। ਤਾਂ ਕੈਰੋਂ ਫੈਮਿਲੀ ਆਸਾਨੀ ਦੇ ਨਾਲ ਹੁਣ ਆਪਣਾ ਮੈਦਾਨ ਨਹੀਂ ਛੱਡੇਗੀ, ਸਾਫ਼ ਹੈ। ਪਰ ਲਾਲਜੀਤ ਭੁੱਲਰ ਨੂੰ ਜੇ ਜਗ੍ਹਾ ਨਹੀਂ ਛੱਡਣਗੇ, ਕਿ ਲਾਲਜੀਤ ਭੁੱਲਰ ਪਾਰਟੀ ਛੱਡਣਗੇ ਕਿ ਨਹੀਂ, ਇਹ ਵੀ ਇੱਕ ਸਵਾਲ ਰਹੇਗਾ ਜੀ। तो बड़ी इंटरेस्टिंग कहानी बन गई आ। तो जस्सा पट्टी एक बारी ते कह लो हल्का इंचार्ज लगन दे विच कामयाब रहा। सरकार हैगी आ 2-3 महीने उहदे कोल हैगे ने ठोकवा काम करके अपना नैटवर्क खड़ा करके तां ओह तुर सकदा है। पर राहां मुश्किल ने गुरप्रीत साफ कह दे। ਬਿਲਕੁਲ, ਰਾਹ ਤਾਂ ਮੁਸ਼ਕਿਲ ਨੇ ਤੇ ਰਾਹਾਂ ਕਈਆਂ ਲਈ ਮੁਸ਼ਕਿਲ ਹੋ ਵੀ ਗਈਆਂ ਨੇ। ਅੱਗੇ ਵਧੀਏ ਤਾਂ ਉਧਰ ਸੀਚੇਵਾਲ ਨੇ ਆਪਣੇ ਗਨਮੈਨ ਵਾਪਸ ਕਰਨ ਦੀ ਇੱਛਾ ਪ੍ਰਗਟਾਈ ਹੈ। ਇਹ ਕਿਉਂ ਵਾਪਸ ਕਰਨਾ ਚਾਹੁੰਦੇ ਜੀ? ਮਨ ਉਕਤਾ ਗਿਆ? ਇਹ ਇੱਕੋ ਹੀ ਬਚੇ ਮੇਰੇ ਖਿਆਲ ਦੇ ਨਾਲ ਮੈਂਬਰ ਪਾਰਲੀਮੈਂਟ, ਹੋਰ ਤੇ ਕੋਈ ਰਹਿ ਹੀ ਨਹੀਂ ਸੀ ਗਿਆ। ਬਿਲਕੁਲ ਇੱਕੋ ਹੀ ਨੇ ਜੀ। ਆਹ ਕਹਿੰਦੇ ਹੋਣੇ ਫਿਰ ਸਾਧੂ ਚੱਲਦੇ ਭਲੇ ਤੇ ਨਗਰੀ ਵਸਦੀ ਭਲੇ, ਦੇ ਦਿਓ ਗਨਮੈਨ। ਇਹ ਤੇ ਵੈਸੇ ਵੀ ਇਹਨਾਂ ਦਾ ਜਿਹੜਾ ਸਿਆਸੀ ਐਕਟਿਵਿਜ਼ਮ ਹੈ ਬੜਾ ਸੀਮਤ ਆ ਜੀ। ਅੱਛਾ, ਇਹਨਾਂ ਨੇ ਆਪਦੇ ਜਿਹੜੇ 6 ਗਨਮੈਨ ਆ ਉਹਨਾਂ ਨੂੰ ਕਿਹਾ ਕਿ ਜੀ ਇਹਨਾਂ ਦੀ ਹਾਜ਼ਰੀ ਪਵਾ ਦਿਓ ਲੋਹੀਆਂ ਦੇ ਵਿੱਚ ਜਾ ਕੇ, ਵੀ ਆਪਾਂ ਨੂੰ ਕੀ ਚਾਹੀਦਾ, ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹਨੂੰ ਸੁਧਾਰਨ ਦੇ ਵਿੱਚ ਸਹਾਈ ਸਿੱਧ ਹੋਣਗੇ ਕਿ ਭਾਈ ਤੁਸੀਂ ਵਾਪਸ ਲੈ ਲਓ। ਤਾਂ ਇਹ ਕਾਫੀ ਇੰਟਰਸਟਿੰਗ ਹੋ ਜਾਂਦੀ ਹੈ ਗੱਲ ਗੁਰਪ੍ਰੀਤ। ਇਹਦੇ ਤੇ ਮੇਰੇ ਖਿਆਲ ਦੇ ਨਾਲ ਰਿਐਕਸ਼ਨ ਜਿਹੜਾ ਹੈ ਉਹ ਇਹਨਾਂ ਦਾ ਆਵੇ ਕਿ ਕੀ ਭਾਈ ਇਹ ਕੁਝ ਹੋਰ ਸੋਚ ਰਹੇ ਆ। ਇਹ ਆਪਣੇ ਆਪ ਦੇ ਵਿੱਚ ਕਾਫੀ ਇੰਟਰਸਟਿੰਗ ਰਹਿ ਜਾਂਦਾ। ਤਾਂ ਖੈਰ ਸੀਚੇਵਾਲ ਜੀ ਨੇ ਲਿਖਿਆ ਪੱਤਰ ਦੇ ਵਿੱਚ ਕਿ ਸੁਲਤਾਨਪੁਰ ਲੋਹੀਆ ਇਹਨਾਂ ਇਲਾਕਿਆਂ ਦੇ ਵਿੱਚ ਬਈ ਲੁੱਟ ਖਸੁੱਟ ਦੀਆਂ ਵਾਰਦਾਤਾਂ ਵੱਧ ਰਹੀਆਂ। ਇਸ ਦੇ ਮੱਦੇ ਨਜ਼ਰ ਮੈਂ ਗੁਜ਼ਾਰਿਸ਼ ਕਰਦਾ ਕਿ ਮੇਰੇ 6 ਪੁਲਿਸ ਮੁਲਾਜ਼ਮਾਂ ਦੀ ਜੋ ਸਿਕਿਉਰਿਟੀ ਹੈ ਇਹਦੇ ਵਿੱਚ 3 ਲੋਹੀਆਂ ਖਾਸ ਤੇ 3 ਸੁਲਤਾਨਪੁਰ ਲੋਧੀ ਥਾਣੇ ਦੇ ਵਿੱਚ ਆ, ਮੈਂ ਉਹਨਾਂ ਨੂੰ ਛੱਡਣਾ ਚਾਹੁੰਦਾ ਜੀ। ਕਹਿੰਦੇ ਕਿ ਮੈਥੋਂ ਜ਼ਿਆਦਾ ਲੋਕਾਂ ਦੀ ਸੁਰੱਖਿਆ ਜ਼ਰੂਰੀ ਹੈ, ਉਹ ਸੁਰੱਖਿਆ ਜਿਹੜੀ ਹੈ ਤੈਨਾਤ ਕੀਤੀ ਜਾਣੀ ਚਾਹੀਦੀ ਆ। ਮੈਂ ਡੀਐਸਪੀ ਸ਼ਾਹਕੋਟ ਨੂੰ ਵੀ ਲੈਟਰ ਲਿਖ ਦਿੱਤਾ ਹੈ। ਉਹ ਕਹਿੰਦੇ ਆ ਕਿ ਪਿੰਡ ਸੀਚੇਵਾਲ ਦੇ ਵਿੱਚ ਹੀ ਇੱਕ ਰਾਤ 'ਚ 8 ਚੋਰੀਆਂ ਹੋਈਆਂ ਤੇ ਇਹਦੇ ਬਾਰੇ ਵਿੱਚ ਸ਼ਾਹਕੋਟ ਦੇ ਡੀਐਸਪੀ ਨੂੰ ਵੀ ਲੈਟਰ ਲਿਖਿਆ ਹੈ। ਤੇ ਮੈਂ ਪਹਿਲਾਂ ਹੀ ਮਨਾ ਕੀਤਾ ਸੀਗਾ, ਫਿਰ ਵੀ 6 ਗਨਮੈਨ ਦਿੱਤੇ ਆ, 3 ਪਿੰਡ ਦੇ ਵਿੱਚ ਤੇ 3 ਗਨਮੈਨ ਸੀਚੇਵਾਲ ਦੇ ਨਾਲ ਰਹਿੰਦੇ ਆ। ਇਹ ਯਾਨੀ ਟੋਟਲ 6 ਹੋ ਗਏ। ਦੇਖੋ ਗੱਲ ਇਹ ਆ ਕਿ ਆਪਾਂ ਜੇ ਵੇਖੀਏ ਸੰਤ ਸੀਚੇਵਾਲ ਨੇ ਤੇ ਇਹਨਾਂ ਦੀ ਬਿਲਕੁਲ ਪੋਲ ਪੱਟੀ ਖੋਲ ਦਿੱਤੀ ਕਿ ਉਹਨਾਂ ਦੇ ਆਪਣੇ ਪਿੰਡ ਦੇ ਵਿੱਚ ਹੀ 8 ਥਾਂ ਤੇ ਚੋਰੀ ਜੀ। ਸਰ ਅੱਜ ਕੱਲ ਚੋਰੀ ਦਾ ਤੇ ਇਹੋ ਜਿਹਾ ਹਾਲ ਆ
ਕਿ ਅਗਲਾ ਮਿੱਟੀ ਦੀ ਟਰਾਲੀ ਲਵਾ ਲਵੇ ਤੇ ਉੱਥੇ ਮੰਜਾ ਡਾਉਂਦਾ ਹੈ। ਜੀ 1500 2000 ਦੀ ਮਿੱਟੀ ਆ, ਮਿੱਟੀ ਚੁੱਕ ਕੇ ਲੈ ਜਾਂਦੇ ਚੋਰ। ਤੇ ਇਹੋ ਜਿਹੇ ਨਖੱਤੇ ਚੋਰ ਨੇ, ਛੱਡਦੇ ਹੀ ਕੁਛ ਨਹੀਂ। ਭੜੋਲਿਆਂ ਚੋਂ ਦਾਣੇ ਲੈ ਜਾਂਦੇ ਆ, ਅੱਖਾਂ ਚੋਂ ਸੁਰਮਾ ਲੈ ਜਾਂਦੇ ਆ। ਲੋਕ ਤੇ ਸਰੈਂਡਰ ਕਰ ਜਾਂਦੇ ਨੇ, ਜਿਵੇਂ ਨਰਿੰਦਰ ਸਰੈਂਡਰ, ਕਿ ਬਾਈ ਤੁਸੀਂ ਲੈ ਲਓ ਜਿਹੜੀ ਚੀਜ਼ ਚਾਹੀਦੀ ਹੈ, ਤੁਹਾਨੂੰ ਲੈ ਜਾਓ। ਕੰਨਾਂ ਦੀਆਂ ਵਾਲੀਆਂ ਚਾਹੀਦੀਆਂ ਉਹ ਲੈ ਜਾਓ, ਡੰਗ ਸਾਰ ਲਓ। ਜੇ ਬਟਵਾ ਚਾਹੀਦਾ ਲੈ ਜਾਓ, ਚਲੋ ਕੋਈ ਗੱਲ ਨਹੀਂ, ਔਖਾ ਸੌਖਾ ਟਾਈਮ ਆਉਂਦਾ ਰਹਿੰਦਾ। ਜੇ ਕੋਈ ਸਵਾਰੀ ਦੀ ਕਮੀ ਹੈ, ਸਕੂਟਰ ਕਾਰ ਲੈ ਜਾਓ ਖੋ ਕੇ, ਕੋਈ ਗੱਲ ਨਹੀਂ, ਕਿਸਮਤ ਚੰਗੀ ਜੀ ਹੋਈ ਕਿਤੇ ਗਾਂ ਠਾਣੇ 'ਚ ਮਿਲ ਜਾਏਗੀ। ਅਦਰਵਾਈਜ਼ ਲੈ ਲਓ ਨਜ਼ਾਰੇ, ਲੈ ਲਓ ਕਿਸ਼ਤਾਂ, ਅਸੀਂ ਭਰੀ ਚੱਲਾਂਗੇ। ਚਲੋ ਅਗਲੇ ਜਨਮ ਸਹੀ ਫਲ ਮਿਲਣਾ। ਕਿ ਪੰਜਾਬ ਦੇ ਲੋਕਾਂ ਦਾ ਕਿਸਮਤ ਦਾ ਤੇ ਦਿਵਾਲਾ ਨਿਕਲਿਆ ਪਿਆ ਸਰ। ਦੂਜੀ ਗੱਲ ਉਹ ਕਹਿੰਦੇ ਮੈਂ ਗਨਮੈਨ ਮੰਗੇ ਨਹੀਂ, 6 ਗਨਮੈਨ ਮੈਨੂੰ ਦੇ ਦਿੱਤੇ ਆ। ਨਾਲੇ ਉਹ ਸੰਤ ਬੰਦੇ ਆ, 6 ਗਨਮੈਨ, ਉਹਨਾਂ ਦੇ ਨਾਲ ਦੱਸੋ ਕੀ ਕਰਨੇ ਆ। ਕਮਾਲ ਆ। ਤਾਂ ਲਾਅ ਐਂਡ ਆਰਡਰ ਦਾ ਜਿਹੜਾ ਜਲੂਸ ਨਿਕਲਿਆ ਸੀਗਾ, ਸੀਚੇਵਾਲ ਸਾਹਿਬ ਨੇ ਸਾਫ਼ ਕਰ ਦਿੱਤਾ ਕਿ ਭਾਈ ਇਹਨੂੰ ਸੰਭਾਲੋ, ਮੇਰੇ ਵਾਲੇ ਵੀ ਲੈ ਜਾਓ ਗਨਮੈਨ, ਤੇ ਇਹਨਾਂ ਨੂੰ ਪੁੱਛ ਲਓ। ਚਲੋ ਸੀਚੇਵਾਲ ਸਾਹਿਬ ਸਿੱਧੇ ਰੂਪ ਚ ਤੇ ਨਹੀਂ ਬੋਲਦੇ ਆ, ਸਿੱਧੇ ਰੂਪ ਚ ਤੇ ਬੋਲ ਹੀ ਗਏ ਜੀ ਪਰ ਗੱਲ ਇਹ ਹੈ ਕਿ ਸੀਚੇਵਾਲ ਸਾਹਿਬ ਨੂੰ ਥੋੜਾ ਜਿਹਾ ਹੋਰ ਬੋਲਣਾ ਚਾਹੀਦਾ ਹੈ ਕਿ ਵਸੋਂ ਦੇ ਹਿਸਾਬ ਨਾਲ, ਕ੍ਰਾਈਮ ਦੇ ਹਿਸਾਬ ਨਾਲ ਸਾਡੀ ਨਫਰੀ ਬੜੀ ਥੋੜੀ ਆ, ਭਰਤੀ ਵਧਾਉਣ ਦੀ ਜ਼ਰੂਰਤ ਆ ਜੀ। ਖੈਰ ਬੜੀ ਸ਼ਰਮਨਾਕ ਗੱਲ ਆ। ਮੈਨੂੰ ਲੱਗਦਾ ਕਿ ਜੇ ਇਸ ਤਰ੍ਹਾਂ ਦੇ ਹਾਲ ਰਹੇ ਤੇ ਜਿਹੜਾ 1.25 ਲੱਖ ਆ ਬਚਿਆ ਮੈਂਬਰ ਪਾਰਲੀਮੈਂਟ, ਕਿਤੇ ਇਹ ਵੀ ਨਾ ਆਖੇ ਵੀ ਹੁਣ ਗਵਰਨਮੈਂਟ ਤੇ ਆਪਾਂ ਦੇ ਦਿੱਤੇ ਆ, ਆਪਾਂ ਵੀ ਚੱਲੀਏ। ਤਾਂ ਬਚਾ ਕੇ ਰੱਖੋ ਭਾਈ। ਬਾਬਾ ਹੈ ਸੀਚੇਵਾਲ, ਬਾਬਾ ਹੀ ਹੈ, ਨਹੀਂ ਬਾਬਾ ਹੀ, ਉਹ ਰੀਲ ਜੀ ਆਉਂਦੀ ਹੁੰਦੀ ਹੈ ਨਾ ਵੀ ਇਹ ਤਾਂ MP ਹੈ, ਇਹਨਾਂ ਨੂੰ ਬਚਾ ਕੇ ਰੱਖੋ। ਕਿਤੇ ਦੱਸਣਾ ਹੀ ਪੈ ਜਾਂਦਾ ਵੀ ਸਾਡੇ ਕੋਲ ਵੀ ਰਾਜ ਸਭਾ ਦੇ ਵਿੱਚ ਵੀ ਰੇਕ ਹੈਗਾ, ਕਿਤੇ ਬੰਦਾ ਦੱਸ ਹੀ ਦਿੰਦਾ। ਰਿਸ਼ਤੇਦਾਰੀ 'ਚ ਨਹੀਂ ਆਪਾਂ ਦੱਸ ਦਿੰਦੇ ਵੀ ਸਾਡੇ ਕੋਲ ਵੀ ਟਰੈਕਟਰ ਹੈਗਾ, ਤਾਂ ਕਿਤੇ ਦੱਸਣ ਦੀ ਜ਼ਰੂਰਤ ਹੀ ਪੈ ਜਾਂਦੀ ਵੀ ਸਾਡਾ ਰਾਜ ਸਭਾ ਦੇ ਵਿੱਚ ਵੀ ਹੈਗਾ, ਸੋ ਇਹਨੂੰ ਬਚਾ ਕੇ ਰੱਖੋ। ਮੈਨੂੰ ਲੱਗਦਾ ਕਿ ਇਹ ਜਿਹੜੇ ਹੈਗੇ ਨੇ ਧਾਰਮਿਕ ਪੁਰਸ਼ ਕਹਿ ਲਓ ਜਾਂ ਅਧਿਆਤਮਿਕ ਦੁਨੀਆ ਤੋਂ ਆਏ ਨੇ, ਮੈਨੂੰ ਲੱਗਦਾ ਇਹਨਾਂ ਦਾ ਮਨ ਉਚਾਟ ਹੋ ਗਿਆ। ਜੋ ਤੁਸੀਂ ਕਹਿ ਕੇ ਆਏ ਸੀਗੇ ਕਿ ਏਦਾਂ ਕਰਾਂਗੇ ਜੀ, ਏਦਾਂ ਕਰਾਂਗੇ, ਇਹਨਾਂ ਦੀ ਕਮਿਟਮੈਂਟ ਦਾ ਵੀ ਮੈਨੂੰ ਪਤਾ ਹੈ ਜਿਹੜੀ ਇਹ ਕਰਕੇ ਲਿਆਏ ਸਨ। ਤਾਂ ਮੈਨੂੰ ਲੱਗਦਾ ਹੈ ਕਿ ਸੀਚੇਵਾਲ ਸਾਹਿਬ ਨੂੰ ਅਸਲੀਅਤ ਪਤਾ ਲੱਗ ਗਈ ਕਿ ਉਹ ਸਮਾਂ ਬੀਤ ਗਿਆ ਜੀ, ਉਹ ਸਮਾਂ ਬੀਤ ਗਿਆ ਜਿਸ ਸਮੇਂ ਨੂੰ ਉਹ ਲੋਚ ਕੇ ਆਏ ਸਨ। ਤਾਂ ਖੈਰ ਦੇਖਦੇ ਆ ਕਿ ਇਹਨਾਂ ਦੇ ਇਸ ਪੱਤਰ ਤੇ ਅਮਲ ਹੁੰਦਾ, ਇਹਨਾਂ ਦੇ ਗਨਮੈਨ ਵਾਪਸ ਹੁੰਦੇ ਆ ਕਿ ਨਹੀਂ ਹੁੰਦੇ, ਕਿ ਲਾਅ ਐਂਡ ਆਰਡਰ ਦੀ ਸਥਿਤੀ ਸੰਭਲਦੀ ਹੈ ਕਿ ਨਹੀਂ ਸੰਭਲਦੀ। ਪਰ ਇਹ ਸਾਫ਼ ਹੈ, ਸਪਸ਼ਟ ਹੈ ਕਿ ਬਹੁਤ ਬੁਰੀ ਹਾਲਤ ਆ ਲੋਕਾਂ ਦੇ ਟਰਾਂਸਫਾਰਮਰ ਲੈ ਜਾਂਦੇ ਆ, ਤੇਲ ਚੋਰੀ ਹੋ ਜਾਂਦਾ ਟਰਾਂਸਫਾਰਮਰ ਚੋਂ, ਪਤਾ ਨਹੀਂ ਤੇਲ ਕੀ ਪੱਟਾਂ ਨੂੰ ਲਾਉਂਦੇ ਆ। ਤੇ ਇਸ ਤੋਂ ਇਲਾਵਾ ਪੰਜਾਬ ਦੀ ਧਰਤੀ ਨੇ ਤੇ ਉਹ ਕਹਿਰ ਦਾ ਦਿਨ ਵੇਖਿਆ ਜਦੋਂ ਲੱਸੀ ਲੈ ਗਏ ਇੱਕ ਬੰਦੇ ਤੋਂ, ਵਿਚਾਰੇ ਤੋਂ, ਗਰੀਬ ਤੋਂ ਖੋ ਕੇ ਡੋਲੂ ਲੱਸੀ ਦਾ ਹੀ ਲੈ ਗਏ ਸਾਹਿਬ ਜੀ। ਬਿਲਕੁਲ ਬਿਲਕੁਲ ਇਹੋ ਜਿਹੀਆਂ ਘਟਨਾਵਾਂ ਵੀ ਵਾਪਰਦੀਆਂ ਨੇ। ਖੈਰ ਇਸ ਤੋਂ ਅੱਗੇ ਵਧੀਏ ਤਾਂ ਉਧਰ ਮਨਪ੍ਰੀਤ ਆਲੀ ਹੁਣੀ ਕੁਝ ਕਹਿ ਰਹੇ ਸੀ ਬੀਬੀ ਖਾਲੜਾ ਹੋਣਾ ਨੂੰ ਚੋਣ ਲੜਾਉਣ ਨੂੰ ਲੈ ਕੇ, ਤੇ ਇਸ ਤੇ ਬੀਬੀ ਖਾਲੜਾ ਹੋਣਾ ਨੇ ਵੀ ਕੋਈ ਦਿੱਤਾ ਪੱਖ ਜੀ? ਦੇਖੋ ਗੱਲ ਇਹ ਆ ਕਿ ਹਾਂ ਜੀ ਬਿਲਕੁਲ ਅਸੀਂ ਕਾਮਯਾਬ ਰਹੇ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰਨ ਦੇ ਵਿੱਚ, ਕਿਉਂਕਿ ਉਹਨਾਂ ਦਾ ਰਿਐਕਸ਼ਨ ਬਹੁਤ ਜ਼ਰੂਰੀ ਸੀਗਾ ਗੁਰਪ੍ਰੀਤ। ਖਬਰ ਜਿਹੜੀ ਹੈ ਬਈ ਗੱਲ ਇਹ ਆ ਕਿ ਜਿਵੇਂ ਆਪਾਂ ਹੁਣ ਇਸ ਸਮੇਂ 'ਚ ਦੇਖਦੇ ਆ ਕਿ ਖਾਲੜਾ ਜੀ ਦਾ ਨਾਮ ਬਹੁਤ ਵੱਡਾ ਹੋ ਗਿਆ ਫਿਲਮ ਕਰਕੇ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਅਕਾਲੀ ਦਲ ਵਾਰਸ ਪੰਜਾਬ ਦੇ ਨੂੰ ਜੇ ਮੰਨ ਲਓ ਬੀਬੀ ਜੀ ਕੈਂਡੀਡੇਟ ਮਿਲ ਜਾਂਦੇ ਆ, ਕੱਲਾ ਜੋ ਦਾਖਾ ਕਹਿ ਰਹੇ ਆ, ਦਾਖਾ ਦੇ ਵਿੱਚ ਤੇ ਬਿਲਕੁਲ ਇਹ ਗੱਲ ਮੰਨਣ ਵਾਲੀ ਆ ਕਿ ਇਹਨਾਂ ਦਾ ਹੋਲਡ ਬਹੁਤ ਹੈ, ਬਿਹਤਰੀਨ ਟੀਮ ਹੈ ਇਹਨਾਂ ਦੇ ਕੋਲ, ਬਿਹਤਰੀਨ ਟੀਮ ਹੈ। ਤਾਂ ਗੱਲ ਇਹ ਆ ਕਿ ਦਾਖਾ ਹੀ ਨਹੀਂ, ਪੂਰੇ ਪੰਜਾਬ ਦੇ ਵਿੱਚ ਇਸ ਚੀਜ਼ ਦਾ ਅਸਰ ਪੈ ਸਕਦਾ ਕਿਉਂਕਿ ਸੈਂਟੀਮੈਂਟ ਹੈ। ਪਰ ਗੱਲ ਇਹ ਹੈ ਕਿ ਪੇਸ਼ਕਸ਼ ਇੱਕ ਵੱਖਰਾ ਵਿਸ਼ਾ ਹੁੰਦਾ, ਪੇਸ਼ਕਸ਼ ਤੇ ਅਮਲ ਇੱਕ ਦੂਸਰਾ ਵਿਸ਼ਾ ਹੁੰਦਾ। ਤਾਂ ਜਦੋਂ ਅਸੀਂ ਸੰਪਰਕ ਕੀਤਾ ਕਿ ਕੀ ਬੀਬੀ ਖਾਲੜਾ ਜੀ ਇਲੈਕਸ਼ਨ ਲੜ ਸਕਦੇ ਆ, ਤਾਂ ਉਹਨਾਂ ਦੀ ਟੀਮ ਦਾ ਜਿਹੜਾ ਕੰਮਕਾਰ ਦੇਖਦੇ ਇੱਥੇ, ਜਿਨ੍ਹਾਂ ਦੇ ਨਾਲ ਸਾਡੇ ਅੱਗੇ ਵੀ ਕਈ ਵਾਰ ਸੰਪਰਕ ਹੋਏ ਨੇ, ਗੱਲਬਾਤ ਕੀਤੀ ਆ, ਤਾਂ ਉਹਨਾਂ ਨੇ ਕਿਹਾ ਕਿ ਮਿੰਟੂ ਬਈ ਉਹੀ ਚੀਜ਼ ਫੇਰ ਪੜ ਲਾ। ਮੈਂ ਕਿਹਾ ਜੀ ਕੀ? ਉਹ ਕਹਿੰਦੇ ਜਿਹੜੀ ਤੈਨੂੰ ਤਰਨ ਵੇਲੇ ਕਿਹਾ ਸੀ, ਕਿਉਂਕਿ ਤਰਨ ਜ਼ਿਮਨੀ ਚੋਣ ਵੇਲੇ ਵੀ ਤੇ ਆਫਰ ਹੋਇਆ ਸੀ ਨਾ, ਯਾਦ ਹੋਣਾ ਤੁਹਾਨੂੰ। ਅਕਾਲੀ ਦਲ ਵਾਰਸ ਪੰਜਾਬ ਦੇ ਵਾਲੇ ਸਰਦਾਰ ਤਰਸੇਮ ਸਿੰਘ ਹੋਰਾਂ ਨੇ ਕਿਹਾ ਸੀਗਾ ਕਿ ਨਹੀਂ ਵੀ ਬੀਬੀ ਖਾਲੜਾ ਲੜ ਲੈਣਾ, ਅਸੀਂ ਤਿਆਰ ਹਾਂ। ਉਸ ਤੋਂ ਬਾਅਦ ਹੀ ਮਨਦੀਪ ਸਿੰਘ ਹੋਰਾਂ ਤੇ ਆ ਕੇ ਸਹਿਮਤੀ ਬਣੀ ਸੀਗੀ ਨਾ।
ਤਾਂ ਜੀ ਉਸ ਵੇਲੇ ਜਦੋਂ ਅਸੀਂ ਇਹਨਾਂ ਨੂੰ ਪਹੁੰਚ ਕੀਤੀ ਕਿ ਭਾਈ ਤੁਹਾਡਾ ਕੀ ਖਿਆਲ ਵੱਜਦਾ ਹੈ ਕਿ ਨਹੀਂ, ਤਾਂ ਉਹਨਾਂ ਨੇ ਕਿਹਾ, ਅਸੀਂ ਕਿਹਾ ਕਿ ਨਹੀਂ, ਅਸੀਂ ਇਲੈਕਟੋਰਲ ਸਿਸਟਮ ਦੀ ਰਾਜਨੀਤੀ ਕਰਾਂਗੇ ਨਹੀਂ। ਬਸ ਸਾਡਾ ਐਕਟਿਵਿਜ਼ਮ ਮਨੁੱਖੀ ਅਧਿਕਾਰਾਂ ਲਈ, ਸਿੱਖ ਕੌਮ ਦੇ ਦਰਪੇਸ਼ ਮਸਲਿਆਂ ਲਈ ਹੈ। ਸਾਡਾ ਇਸ ਤੋਂ ਵੱਧ ਕੋਈ ਖਿਆਲ ਹੈ ਹੀ ਨਹੀਂ। ਤਾਂ ਸਾਫ਼ ਹੈ, ਕਲੀਅਰ ਹੈ। ਅੱਜ ਵੀ ਉਹਨਾਂ ਨੇ ਜਵਾਬ ਦੇ ਦਿੱਤਾ। ਸੋ ਅਕਾਲੀ ਦਲ ਵਾਰਸ ਪੰਜਾਬ ਦੇ ਖਾਸ ਤੌਰ ਤੇ ਮਨਪ੍ਰੀਤ ਇਆਲੀ, ਕਿਉਂਕਿ ਥਿੰਕ ਟੈਂਕ ਹੈ ਇਸ ਵੇਲੇ ਮਨਪ੍ਰੀਤ ਇਆਲੀ ਨੇ ਮੇਨ ਤੇ ਇਹਨਾਂ ਦੇ ਇੱਕ ਹੈਗੇ ਨੇ ਭਾਈ ਸਾਹਿਬ, ਉਹ ਕਹਿ ਲਓ ਕਿ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਆ, ਤੇ ਦੂਸਰੇ ਆ ਗਏ ਅਮਰਤਪਾਲ ਸਿੰਘ ਡਿਬਰੂਗੜ੍ਹ ਤੋਂ, ਤੇ ਤੀਸਰੇ ਥਿੰਕ ਟੈਂਕ ਦੇ ਵਿੱਚ ਸਭ ਤੋਂ ਵੱਡੇ ਚਿਹਰੇ ਆ ਇਆਲੀ ਸਾਹਿਬ ਬਖੂਬੀ ਜਾਣਦੇ ਆ ਕਿ ਜੇਕਰ ਬੀਬੀ ਖਾਲੜਾ ਇਲੈਕਸ਼ਨ ਲੜਨ ਲਈ ਸਹਿਮਤ ਹੋ ਜਾਣ, ਉਸੇ ਦਿਨ ਤਸਵੀਰ ਬਦਲਣੀ ਸ਼ੁਰੂ ਹੋ ਜਾਏਗੀ। ਸੋ ਇਸ ਵਾਸਤੇ ਜ਼ਰੂਰੀ ਸੀਗਾ ਕਿ ਉਹਨਾਂ ਦਾ ਰਿਐਕਸ਼ਨ ਲਿਆ ਜਾਂਦਾ। ਤਾਂ ਰਿਐਕਸ਼ਨ ਦੇ ਵਿੱਚ ਉਹਨਾਂ ਨੇ, ਮੈਂ ਜੋ ਤੁਹਾਨੂੰ ਕੋਟ ਕੀਤਾ ਉਹੀ ਕਿਹਾ ਕਿ ਇਲੈਕਟੋਰਲ ਸਿਸਟਮ ਦਾ ਅਸੀਂ ਹਿੱਸਾ ਬਣਨਾ ਹੀ ਜੀ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਮਾਨ ਪਹੁੰਚੇ, ਸੰਸਦ ਤੇ ਦਿੱਤਾ ਵੱਡਾ ਬਿਆਨ। ਕੀ ਹੈ ਜੀ ਇਹ ਵੱਡਾ ਬਿਆਨ? हाँ जी, खासा वड्डा बंदा, खासा वड्डा बयान, खासा ਤਾਂ ਖੈਰ ਗੱਲ ਇਹ ਆ ਕਿ ਗੁਰਪ੍ਰੀਤ ਅੱਜ ਮੀਂਹ ਪੈਂਦਾ ਸੀ, ਮਿੰਨੀ ਪੈਂਦੀ ਸੀ ਕਣੀ, ਮੈਂ ਤੇ ਮੇਰਾ ਰੱਬ ਜਾਣਦਾ ਜਿਹੜੀ ਸਾਡੀ ਜਿੰਦ ਤੇ ਬਣੀ। ਤਾਂ ਬਈ ਅੱਜ ਉੱਥੇ ਗਏ ਨੇ, ਪੁਰਾਣੇ ਸਾਥੀਆਂ ਨੂੰ ਮਿਲੇ, ਤਾਂ ਇਹਨਾਂ ਨੇ ਬੜਾ ਚਾਅ ਜਿਹਾ ਕੀਤਾ, ਪੁਰਾਣੀ ਜਗ੍ਹਾ ਚ ਆਏ, ਕਹਿੰਦੇ ਵੀ ਇਹ ਮੇਰੇ ਲਈ ਤਾਂ ਸਕੂਲ ਸੀਗਾ। ਬਈ ਬਿਲਕੁਲ ਗੱਲ ਵੀ ਵੈਸੇ ਉਹਨਾਂ ਦੀ ਦਰੁਸਤ ਆ ਕਿ ਪ੍ਰਾਇਮਰੀ ਦਾ ਦਾਖਲਾ ਤੇ ਉੱਥੇ ਹੀ ਹੋਇਆ ਨਾ, ਰਾਜਨੀਤੀ ਚ। ਇਲੈਕਸ਼ਨ ਪਹਿਲਾਂ ਜਿੱਤ ਕੇ ਸਦਨ ਦੇ ਵਿੱਚ ਹੀ ਪਹੁੰਚੇ ਸਨ, ਸੰਸਦ ਦੇ ਵਿੱਚ ਹੀ ਪਹੁੰਚੇ ਸਨ। ਤਾਂ ਬਾਹਰ ਆ ਕੇ ਇਹਨਾਂ ਨੇ ਜਿਹੜਾ ਵੱਡਾ ਬਿਆਨ ਦਿੱਤਾ ਹੈ, ਵੱਡਾ ਬਿਆਨ ਇਹ ਦਿੱਤਾ ਹੈ ਕਿ ਸਾਡੇ ਇੱਥੇ ਸਿੰਗਲ ਪੇਪਰ ਲੀਕ ਨਹੀਂ ਹੋਇਆ ਜੀ। ਤੇ ਜਦੋਂ ਪੱਤਰਕਾਰਾਂ ਨੇ ਕਿਹਾ ਕਿ ਅਕਾਲੀ ਦਲ ਤੇ ਤੁਹਾਡੇ ਖਿਲਾਫ, ਯਾਨੀ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰ ਰਹੇ ਸਨ ਕਿ ਤੁਹਾਡੇ ਸਿੱਖਿਆ ਮੰਤਰੀ ਦੇ ਖਿਲਾਫ ਮੋਰਚਾ ਖੋਲ ਕੇ ਬੈਠੇ ਆ, ਉਹ ਕਹਿੰਦੇ ਕਿ ਨਹੀਂ, ਇਹ ਸਿਰਫ ਇੱਕ ਘਟਨਾ ਜਿਹੜੀ ਹੋਈ ਹੈ, ਨਕਲ ਦੀ ਘਟਨਾ ਹੋਈ ਆ ਕਿ ਕਿਸੇ ਬੱਚੇ ਨੇ ਪੈਨ ਰਾਹੀਂ ਫੋਟੋ ਖਿੱਚ ਕੇ ਬਾਹਰ ਭੇਜ ਦਿੱਤੀ ਸੋਲਵਰ ਨੂੰ, ਤੇ ਸਾਨੂੰ 15 ਮਿੰਟਾਂ ਚ, ਵਿਦਨ 15 ਮਿੰਟਾਂ ਚ ਪਤਾ ਲੱਗ ਗਿਆ, ਤੇ ਇਹ ਅਸੀਂ ਫੜ ਲਿਆ। ਕਹਿੰਦੇ ਵੀ ਕਾਲੀ ਹੈ ਕਿੰਨੇ ਕਿਹਾ, ਕੀ ਕਰਨਾ ਹੈ? ਉਹ ਫਿਰ ਉਹ ਕਹਿੰਦੇ ਵੀ ਭਾਰਤੀ ਜਨਤਾ ਪਾਰਟੀ ਵਾਲੇ ਵੀ ਅੱਜ ਅਸਤੀਫਾ ਮੰਗ ਰਹੇ ਨੇ। ਉਹ ਕਹਿੰਦੇ ਜੀ ਭਾਰਤੀ ਜਨਤਾ ਪਾਰਟੀ ਵਾਲੇ ਆਪਣੇ ਜੰਤਰ ਮੰਤਰ ਵੇਖਣ, ਪੰਜਾਬ ਅਸੀਂ ਆਪੇ ਵੇਖ ਲਾਂਗੇ। ਗੱਲਾਂ ਗੋਲਮੋਲ ਜੀਆਂ, ਮਾਝੇ ਦੇ ਚੰਨ ਮੱਖਣਾ ਵੇ ਗੱਲਾਂ ਗੋਲਮੋਲ ਕਰਦਾ ਹੈ। ਤੇ ਗੱਲ ਇਹ ਆ, ਨਾਲੇ ਸਾਡੇ ਉੱਤੇ ਮਰਦਾ ਹੈ ਤੇ ਨਾਲੇ ਦੁਨੀਆ ਤੋਂ ਡਰਦਾ ਹੈ। ਤਾਂ ਗੱਲ ਗੋਲਮੋਲ ਜੀ ਕਰ ਗਏ ਨੇ, ਕੋਈ ਜ਼ਿਆਦਾ ਵਜ਼ਨਦਾਰ ਗੱਲ ਨਹੀਂ ਕੀਤੀ। ਅੱਛਾ, ਜਦੋਂ ਤੁਸੀਂ ਇਸ ਬਿਆਨ ਤੇ ਜਾਓਗੇ ਗੁਰਪ੍ਰੀਤ, ਇਹਨਾਂ ਦਾ ਆਪਣਾ ਹੀ ਟਵੀਟ ਵੇਖ ਲਓ 2023 ਵਾਲਾ, ਜਿਹਦੇ ਵਿੱਚ ਖੁਦ ਇਹਨਾਂ ਨੇ ਪੇਪਰ ਲੀਕ ਮਾਮਲੇ 'ਚ ਐਕਸ਼ਨ ਦਾ ਐਲਾਨ ਕੀਤਾ ਹੋਇਆ ਹੈ। ਤੁਸੀਂ ਵੇਖੋ ਕਿ ਸਦਨ ਦੇ ਕੰਪਲੈਕਸ ਦੇ ਵਿੱਚ ਖਲੋ ਕੇ, ਹਾਊਸ ਦੇ ਬਾਹਰ ਖਲੋ ਕੇ ਮਾਨ ਸਾਹਿਬ ਫੇਰ ਝੂਠ ਬੋਲਦਾ ਹੈ। ਮੈਂ ਤੁਹਾਨੂੰ ਦੱਸਿਆ ਨਾ ਕਿ ਤੁਸੀਂ ਭਾਵੇਂ 36 ਝੂਠ ਫੜਨ ਵਾਲੀਆਂ ਮਸ਼ੀਨਾਂ ਲਾ ਲਓ, ਉਹ ਟੂ ਕਰੀ ਜਾਣ, ਜੋ ਮਰਜ਼ੀ ਕਰੀ ਜਾਣ, ਭਾਵੇਂ ਚੁੰਡੀਆਂ ਵੀ ਵੱਢੀ ਜਾਣ, ਮਾਨ ਸਾਹਿਬ ਨਹੀਂ ਪਰਵਾਹ ਕਰਦੇ, ਉਹ ਤੇ ਨਿਕਲ ਜਾਣਗੇ ਬਹਿ ਬਹਿ ਕੇ। ਤਾਂ ਬਈ ਐਸੀ ਗੱਲ ਹੈ ਕਿ ਆਪ ਦਾ ਹੀ ਟਵੀਟ ਹੈ ਇਹਨਾਂ ਦਾ ਜੀ, ਜੋ ਪੇਪਰ ਲੀਕ ਦੇ ਮਾਮਲੇ 'ਚ ਸੀਗਾ। ਹਾਂ, ਇਹ ਕਿਹਾ ਜਾ ਸਕਦਾ ਹੈ ਕਿ ਠੀਕ ਆ ਬਈ, ਹੋ ਜਾਂਦਾ ਹੈ, ਅਸੀਂ ਆਪ ਦੀ ਜਿਹੜੀ ਪ੍ਰਣਾਲੀ ਹੈ ਉਸ ਨੂੰ ਦਰੁਸਤ ਕਰਨ ਦਾ ਤਹਈਆ ਕਰਾਂਗੇ, ਤਾਂ ਅਮਲ ਕਰਾਂਗੇ, ਠੀਕ ਆ, ਉਹ ਗੱਲਾਂ ਹੋਣੀਆਂ ਚਾਹੀਦੀਆਂ ਨੇ। ਅਸਤੀਫਾ ਵੀ ਠੀਕ ਆ, ਜੇ ਬਈ ਤੁਹਾਨੂੰ ਚੰਗਾ ਲੱਗਦਾ ਅਸਤੀਫਾ, ਤੇ ਮੈਂ ਤੇ ਕਹਿੰਦਾ ਕਿ ਜੇ ਮੰਗਣਾ ਹੀ ਆ ਓਪੋਜੀਸ਼ਨ ਨੂੰ ਚਾਹੀਦਾ, ਤੇ ਫਿਰ ਸਿੱਧਾ ਮਾਨ ਸਾਹਿਬ ਦਾ ਹੀ ਮੰਗਣ। ਅਕਾਊਂਟੇਬਿਲਿਟੀ ਤਾਂ ਇਹਨਾਂ ਦੀ ਆ। PSSS ਵੀ ਤੁਹਾਨੂੰ ਪਤਾ ਮੇਨ ਤੱਕ ਕਹਾਣੀ ਉਹਦੀ ਆ। ਜਿੰਨਾ ਵੀ ਹੁਣ ਤੱਕ ਆ ਮਾਮਲਾ ਇਹਨਾਂ ਦੇ ਰਾਜ ਦੇ ਵਿੱਚ ਹੋਇਆ, ਉਹਦੇ 'ਚ ਜ਼ਿਆਦਾ ਤੇ ਉਹਨਾਂ ਦਾ ਹੀ ਹੋਇਆ। ਬਿਲਕੁਲ, ਜਵਾਬਦੇਹੀ ਤੇ ਮੁੱਖ ਮੰਤਰੀ ਦੀ ਤੈਅ ਹੋਣੀ ਚਾਹੀਦੀ। ਅਸਤੀਫਾ ਤੇ ਚਲੋ ਦੇਣਾ ਨਾ ਦੇਣਾ ਇਹਨਾਂ ਦੇ ਹੱਥ ਆ। ਸੋ ਇੱਕ ਵਾਰ ਫੇਰ ਇਹ ਸਦਨ 'ਚ ਗਏ ਨੇ, ਸਦਨ ਦੇ ਬਾਹਰ ਇਹਨਾਂ ਨੇ ਖਲੋ ਕੇ ਜੋ ਬਿਆਨ ਦਿੱਤਾ ਉਹ ਵੀ ਕਾਫੀ ਧਿਆਨ ਮੰਗਦਾ ਜੀ। ਬਿਲਕੁਲ। ਤੇ ਉਧਰ ਪੀਯੂ ਦੇ ਵਿੱਚ ਬੜੀ ਦਰਦਨਾਕ ਘਟਨਾ ਵਾਪਰੀ ਹੈ। ਇੱਕ ਸਕਾਲਰ ਖੋਹ ਲਈ ਹੈ, ਇੱਕ ਕਰੰਟ ਲੱਗਣ ਦੇ ਨਾਲ ਖੋਲੀ ਗਈ ਹੈ, ਇੱਕ ਉਸਨੇ ਜਾਨ ਗਵਾ ਦਿੱਤੀ ਆਪਣੀ। ਜ਼ਿੰਮੇਵਾਰਾਂ ਤੇ ਕਾਰਵਾਈ ਦੀ ਮੰਗ ਵੈਸੇ ਸਾਥ ਜਥੇਬੰਦੀ ਦੀ ਮੈਂ ਹੁਣੇ ਵੀਡੀਓ ਦੇਖ ਰਿਹਾ, ਸਾਹਮਣੇ ਆਈ ਹੈ, ਉਹ ਕਰ ਰਹੇ ਨੇ ਵੀ ਅਕਾਊਂਟੇਬਿਲਿਟੀ ਇੱਥੇ ਵੀ ਤੈਅ ਜ਼ਰੂਰ ਹੋਣੀ ਚਾਹੀਦੀ ਹੈ। ਇਹ ਪੀਯੂ 'ਚ ਕਿਵੇਂ ਵਾਪਰੀ ਹੈ ਜੀ ਇਹ ਘਟਨਾ?
ਗੁਰਪ੍ਰੀਤ, ਅੱਜ ਮੇਰੇ ਖਿਆਲ ਦੇ ਨਾਲ ਸਵੇਰ ਦੀ ਇਹ ਘਟਨਾ ਹੈ, ਜਦੋਂ ਇਹ ਜੀ, ਲੜਕੀ ਜਾ ਰਹੀ ਸੀਗੀ ਤੇ ਠੀਕ ਉਸ ਸਮੇਂ ਇਸ ਨੂੰ ਕਰੰਟ ਲੱਗਦਾ ਹੈ ਪੀਯੂ ਦੇ ਜੀ, ਵਿੱਚ, ਤੇ ਉਸ ਤੋਂ ਬਾਅਦ ਹੜਕੰਪ ਮਚ ਜਾਂਦਾ ਹੈ। ਔਰ ਬਹੁਤ ਪੜਾਕੂ ਕੁੜੀ, ਬਹੁਤ ਕਹਿ ਲੋ ਕਿ ਤਗੜਾ ਟੈਲੈਂਟ ਔਰ ਬਦਕਿਸਮਤੀ ਦੇਖੋ ਇਸ ਲੜਕੀ ਦੀ, ਕਿ ਲੜਕੀ ਦੀ ਸ਼ਾਦੀ ਸੀ ਅਗਲੇ ਮਹੀਨੇ, ਗਰਲਸ ਜੀ, ਹੋਸਟਲ ਤੋਂ ਆਪਣੇ ਡਿਪਾਰਟਮੈਂਟ ਨੂੰ ਜਾ ਰਹੀ ਸੀ। ਇਸੇ ਦੌਰਾਨ ਅਚਾਨਕ ਕੱਚੇ ਰਾਹ ਤੇ ਇਹ ਥੱਲੇ ਡਿੱਗ ਪੈਂਦੀ ਹੈ। ਇਹ ਦੇਖ ਕੇ ਸਟੂਡੈਂਟਸ ਉਹਨੂੰ ਚੁੱਕਣ ਲਈ ਦੌੜੇ ਆ। ਜਦੋਂ ਤੱਕ ਉਹ ਹਸਪਤਾਲ ਖੜੀ ਗਈ, ਉਦੋਂ ਤੱਕ ਉਹਦੀ ਮੌਤ ਹੋ ਚੁੱਕੀ ਸੀ। 28 ਜੀ, ਸਾਲ ਦੀ ਹੈ, ਮਹਿੰਦਰਗੜ੍ਹ ਹਰਿਆਣੇ ਦੀ ਰਹਿਣ ਵਾਲੀ ਆ। ਤੇ ਸ਼ੁਰੂਆਤੀ ਜਿਹੜੀ ਜਾਂਚ ਹੈ, ਯਾਨੀ ਉਹਦੇ ਚ ਕਿਤੇ ਨਾ ਕਿਤੇ ਇਹ ਇੱਕ ਸ਼ੰਕਾ ਹੈ, ਪੁਸ਼ਟੀ ਨਹੀਂ ਹੈ ਹਾਲੇ, ਕਿ ਪਾਣੀ ਦੇ ਵਿੱਚ ਕਰੰਟ ਹੋ ਸਕਦਾ ਹੈ। ਜੀ, ਇੱਧਰ ਜੇ ਤੁਸੀਂ ਵੇਖੋਗੇ ਆ ਦੇਰ ਸ਼ਾਮ ਤੱਕ ਦੇ ਵਿਜ਼ੂਅਲ ਵੀ ਆ, ਕਿ ਜਿਹੜੇ ਸਟੂਡੈਂਟਸ ਨੇ, ਜਿਹੜੇ ਬੱਚੇ ਨੇ, ਉਹ ਇਸ ਬੱਚੀ ਦੀ ਮੌਤ ਤੋਂ ਬਾਅਦ ਰੋਹ ਦੇ ਵਿੱਚ ਆ ਗਏ। ਵੀਸੀ ਜੀ, ਪ੍ਰੋਫੈਸਰ ਰੇਨੂ ਵਿਜ ਦੇ ਦਫ਼ਤਰ ਦਾ ਘਰਾਓ ਕਰ ਦਿੱਤਾ ਉਹਨਾਂ ਨੇ, ਗੇਟ ਤੋੜ ਕੇ ਅੰਦਰ ਵੜ ਗਏ ਨੇ। ਮਾਹੌਲ ਬੇਹੱਦ ਤਣਾਅਪੂਰਨ ਆ। ਕੈਂਪਸ ਦੇ ਵਿੱਚ ਚੰਡੀਗੜ੍ਹ ਪੁਲਿਸ ਤੈਨਾਤ ਕੀਤੀ ਗਈ ਆ, ਤੇ ਜਿਹੜੀਆਂ ਵਿਦਿਆਰਥਣਾਂ ਨੇ ਇਸ ਬੱਚੀ ਦੇ ਹੱਕ ਦੇ ਵਿੱਚ ਧਰਨੇ ਤੇ ਬੈਠ ਗਈਆਂ, ਤੇ ਪ੍ਰਸ਼ਾਸਨ ਦੇ ਖਿਲਾਫ ਬੜੀ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਗੁਰਪ੍ਰੀਤ, ਇੱਕ ਤੇ ਜਾਂਚ ਹੋਣੀ ਚਾਹੀਦੀ ਆ, ਕਿਉਂਕਿ ਦੇਖੋ ਮੈਂ ਬਿਲਕੁਲ, ਜਿਵੇਂ ਕਿਹਾ ਕਿ ਮੌਸਮ ਖਰਾਬ ਸੀਗਾ, ਬਾਰਿਸ਼ ਦਾ ਟਾਈਮ ਸੀਗਾ, ਹੋ ਸਕਦਾ ਕਰੰਟ ਆਇਆ ਹੋਵੇ, ਪਰ ਜੇ ਕਰੰਟ ਆਇਆ ਤੇ ਨਾ ਕਿਤੇ ਨਲਾਇਕੀ ਹੈ। ਇਸ ਗੱਲੋਂ ਜੀ, ਆਪਣਾ ਪੰਜਾਬ ਬੜਾ ਐਡਵਾਂਸ ਹੈ ਸਰ। ਬੱਦਲ ਪਾਕਿਸਤਾਨ ਚ ਹੁੰਦਾ ਤੇ ਬਿਜਲੀ ਇੱਥੇ ਬੰਦ ਕਰ ਦਿੱਤੀ ਜਾਂਦੀ ਹੈ ਪਿੰਡਾਂ ਦੀ, ਇਹਨਾਂ ਖਿਆਲ ਰੱਖਦੇ ਬਿਲਕੁਲ, ਆ। ਠੀਕ ਹੈ ਨਾ ਜੀ। ਕਿਤੇ ਕਬੂਤਰ ਵੀ ਬਹਿ ਜਾਵੇ ਤਾਰਾਂ ਤੇ, ਉਹਦਾ ਪੂੰਝਾ ਵੀ ਹਿੱਲ ਜਾਵੇ ਤੇ ਲਾਈਟ ਬੰਦ ਕਰ ਦਿੱਤੀ ਜਾਂਦੀ ਹੈ, ਤੇ ਤਾਰਾਂ ਨਾ ਲੱਗ ਜਾਣ, ਇੰਨੀਆਂ ਨੀਵੀਆਂ ਨੇ ਤਾਰਾਂ। ਜੀ, ਠੀਕ ਹੈ ਨਾ ਜੀ। ਬਿਲਕੁਲ, ਸੋ ਗੱਲ ਇਹ ਹੈ ਕਿ ਅਸੀਂ ਇਹ ਦੇਖਿਆ, ਸਾਡਾ ਪੀਐਸਪੀਸੀਐਲ ਬਹੁਤ ਖਿਆਲ ਰੱਖਦਾ। ਇਹ ਤੇ ਮੀਂਹ ਪੈ ਜਾਵੇ ਤੇ 3 ਦਿਨ ਸ਼ਾਇਦ ਨਾ ਹੀ ਛੱਡੇ ਲਾਈਟ, ਕਹਿੰਦਾ ਵੀ ਚਲੋ ਸੁੱਕ ਜਾਵੇ, ਜਦੋਂ ਸੋਕਾ ਹੋ ਜਾਏਗਾ ਉਦੋਂ ਲਾਈਟ ਛੱਡ ਦਿਆਂਗੇ। ਤੋ ਖੈਰ, ਜੋ ਹੋਇਆ ਬਹੁਤ ਮਾੜਾ ਹੈ, ਪਰ ਇਹਦੇ ਚ ਸਭ ਤੋਂ ਪਹਿਲਾਂ ਤੇ ਜਾਂਚ ਹੋਣੀ ਚਾਹੀਦੀ ਹੈ ਕਿ ਕੁੜੀ ਨੂੰ ਕੁਝ ਲੜਿਆ ਤੇ ਨਹੀਂ, ਜੇ ਕਰੰਟ ਵੱਜਿਆ ਤੇ ਕਿਵੇਂ ਵੱਜਿਆ। ਕਿਉਂਕਿ ਅੱਜ ਕੱਲ ਮੈਂ ਦੇਖਿਆ, ਮੈਨੂੰ ਚੰਡੀਗੜ੍ਹ ਦਾ ਤਾਂ ਨਹੀਂ ਪਤਾ, ਮੋਹਾਲੀ ਦੇ ਵਿੱਚ ਤੇ ਇਹਨਾਂ ਨੇ ਤਾਰਾਂ ਅੰਡਰਗਰਾਉਂਡ ਪਾਈਆਂ ਨੇ, ਔਰ ਉਹ ਉੱਥੇ ਇੱਕ ਸਮੱਸਿਆ ਬਣਦੀ ਹੈ। ਜੀ, ਇੱਕ ਸਮੱਸਿਆ ਬਣਦੀ ਹੈ ਜਦੋਂ ਫਾਲਟ ਆਉਂਦਾ ਹੈ, ਤਾਂ ਕੀ ਕੋਈ ਅੰਡਰਗਰਾਉਂਡ ਤਾਰ ਵਗੈਰਾ ਤਾਂ ਨਹੀਂ ਸੀ। ਇਹ ਕਿਉਂਕਿ ਮੈਨੂੰ ਜੀ, ਚੰਡੀਗੜ੍ਹ ਬਾਰੇ ਪਤਾ ਨਹੀਂ ਹੈ ਫਿਲਹਾਲ, ਮੈਂ ਇਸ ਕਰਕੇ ਬੜਾ ਸੰਕੋਚ ਕੇ ਟਿੱਪਣੀ ਕਰ ਰਿਹਾ। ਜਾਂਚ ਹੋਣੀ ਚਾਹੀਦੀ ਹੈ, ਜੇ ਬੱਚੀ ਨੂੰ ਕਰੰਟ ਲੱਗਿਆ ਤੇ ਫਿਰ ਜਿਹੜੀ ਧਿਰ ਜ਼ਿੰਮੇਵਾਰ ਹੈ ਉਹਦੇ ਤੇ ਕਾਰਵਾਈ ਬਣਦੀ ਹੈ। ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।